मैं कहा यार तू दस भी मैं कितना पढ़िया होया होऊंगा। मैं जो काम करदा बैठा सीगा ते उन्हें जिहड़ा गैस लाया ना वो सुण के ना मेरा हासा निकल गया। फिर जिद्दां ही मोटरसाइकिल उत्तों लंघदा वा ना ते ओह ना पैंचर हो जांदा। सुबह दी ना मैं कोई ना 15-20 निक्की जी लापरवाही तो ना बड़ा वड्डा जिहड़ा नुकसान हो जांदा। अगे भी मेरी 2017-18 च भी अख मेरी खराब हो गई सीगी। अस्सलाम वालेकुम, की हाल चाल है जी तुहाडा? उम्मीद करते हैं सारे वधिया हो गए। अल्लाह ताला दे फजल ते करम दे नाल शुरू करते हैं अज दा नवां व्लॉग। परसों असीं अपना व्लॉग अपलोड किया सीगा जिहदे विच कज़न मेरे नूं ना गोल्ड मैडल मिलिया सीगा इमरान खान वाली यूनिवर्सिटी चों नमल दे विचों मीं वाली तो BSCS दे विच। उहदे ते ना एक भैन दा कमेंट आया भी ना मैनूं तो लगदा भी सारी फैमिली च ना तुसीं नहीं पढ़े हुए हैगे ते जे पढ़ लेंदे ते कोई ना जॉब लग जांदी। उहदे उत्ते फिर एक होर सिस्टर सी उहनां दा कमेंट सीगा भी अजकल ना जिहड़े थोड़े पढ़े लिखे लोग आ ना वो ज़्यादा कमाई करदे पए उहनां दी निस्बत जिहड़े ना ज़्यादा पढ़े लिखे आ। ਉਹਦੇ ਉੱਤੇ ਨਾ ਇੱਕ ਹੋਰ ਕਮੈਂਟ ਸੀਗਾ ਮੇਰੇ ਖਿਆਲ 'ਚ ਇੰਡੀਆ ਤੋਂ ਸੀਗਾ ਵੀ ਨਾ ਤੁਸੀਂ ਆਪਣੀ ਪੜ੍ਹਾਈ ਜਿਹੜੀ ਨਾ ਦੱਸਿਓ ਲਾਜ਼ਮੀ ਵੀ ਤੁਸੀਂ ਨਾ ਕਿੰਨਾ ਪੜ੍ਹੇ ਹੋਏ ਆ। ਮੈਂ ਨਾ ਦੱਸਦਾ ਨਹੀਂ ਹੈਗਾ ਕਿੰਨਾ ਵੀ ਪੜ੍ਹਿਆ ਹੋਇਆ, ਤੁਸੀਂ ਨਾ ਗੈਸ ਕਰਿਓ ਅਗਲੇ ਵਲਾਗ 'ਚ ਨਾ ਫਿਰ ਦੱਸ ਦਾਂਗੇ ਅਸੀਂ ਵੀਰ ਅਸੀਂ ਕਿੰਨੇ ਪੜ੍ਹੇ ਹੋਏ ਆ। ਮੈਂ ਨਾ ਇੱਕ ਦਿਨ ਕੰਮ ਕਰਦਾ ਪਿਆ ਦੁਕਾਨ ਤੇ ਨਾਲ ਦੇ ਪਿੰਡ 'ਚ ਨਾ ਬੰਦਾ ਇੱਕ ਆਇਆ ਵੈਲਡਿੰਗ ਕਰਾਉਣ ਵਾਸਤੇ। ਉਹ ਸਾਇੰਸ ਟੀਚਰ ਲੱਗਿਆ ਹੋਇਆ ਸਾਡੇ ਤੋਂ ਥੋੜ੍ਹੀ ਦੂਰ ਇੱਕ ਪਿੰਡ ਆ ਉੱਥੇ ਨਾ ਨਾਲ ਪਿੰਡ ਦਾ। ਹਾਲਾਂਕਿ ਉਹਨੇ ਕੰਮ ਸ਼ਮ ਕਰਾਇਆ ਮੇਰੇ ਕੋਲੋਂ ਤੇ ਕੰਮ ਕਰਾ ਕੇ ਨਾ ਕਹਿੰਦਾ ਯਾਰ ਵੀ ਨਾ ਤੂੰ ਵੀ ਪੜ੍ਹ ਲਿਖ ਲੈਂਦਾ, ਚੱਲ ਕਿਤੇ ਜੋਬ ਵਗੈਰਾ ਕਰ ਲੈਂਦਾ। ਮੈਂ ਕਿਹਾ ਯਾਰ ਤੂੰ ਦੱਸ ਵੀ ਮੈਂ ਕਿੰਨਾ ਪੜ੍ਹਿਆ ਹੋਇਆ ਹੋਊਗਾ। मैं जो काम करता बैठा सीगा ते उन्हें जिहड़ा गैस लाया ना वो सुण के ना मेरा हासा निकल गया। फिर जदों मैं दस्सिया ना भी मैं ना इन्ना पढ़िया होया ते फिर ना बड़ा हैरान होया। वो कहंदा यार मैनूं ते मैं समझिया भी ना तू ना भी थोड़ा जिहा पढ़िया होया हैगा। हुण तुसीं दसना वा भी ना मैं पढ़िया होया किन्ना होऊंगा। चलदे हुण घर जाके ना अज्ज असीं 2 दिनां दे पट्ठे लैके आने आ। कल नूं जाना असीं अपने सहुरिਆਂ दे ਉਹਦੇ वास्ते ना अज्ज जिहड़ा काम शम मुकम्मल करना सारा। ਤੁਹਾਨੂੰ पता ही है फिर किन्नी स्पीड हुंदी सवेरे सवेरे ससुराल जाने वास्ते। ਤੇ ਰਾਤੀ ਚੱਲਦੀ ਰਹੀ ਚੰਗੀ ਤੇਜ਼ ਹਵਾ ਕਾਹਦੀ ਸੀ, ਹਨੇਰੀ ਸੀਗੀ। ਉਹਨੇ ਨਾ ਚੰਗਾ ਗਲੀਆਂ ਵਿੱਚ ਵੀ ਚੰਗਾ ਖਲਾਰਾ ਪਾਇਆ ਵਾ। ਜਾ ਕੇ ਆਪਣਾ ਨਾ ਦੁਕਾਨ ਦੇ ਅੱਗੇ ਸਫਾਈ ਵਗੈਰਾ ਕਰਨੀ ਸਾਨੂੰ ਪੈਣੀ ਆ। ਤੇ ਹੋਰ ਜਿਹੜੀ ਕਣਕਾਂ ਲੱਗੀਆਂ ਹੋਈਆਂ ਨੇੜੇ ਪੱਕਣ ਦੇ ਜਿਨ੍ਹਾਂ ਨੇ ਲਾਇਆ ਸੀ ਨਾ ਪਾਣੀ ਉਹਨਾਂ 'ਚੋਂ ਨਾ ਕਈਆਂ ਦੀ ਨਾ ਵਿੱਚੋਂ ਲੰਮੀਆਂ ਪਈਆਂ। ਹਜੇ ਥੋੜ੍ਹੇ ਟੋਟੇ ਲੰਮੇ ਪਏ ਆ। ਜਿੱਦਾਂ ਹਜੇ ਅੱਗੇ ਟਾਈਮ ਅੱਗੇ ਆਏਗਾ ਨਾ ਤੇ ਹਵਾਵਾਂ ਜਿਹੜੀਆਂ ਨੇ ਵੱਧਦੀਆਂ ਜਾਣੀਆਂ ਵਾ ਤੇ ਫਿਰ ਕਣਕਾਂ ਨੂੰ ਪਾਣੀ ਲੱਗਣੇ ਆ ਤੇ ਕਣਕਾਂ ਜਿਹੜੀਆਂ ਲੰਮੀਆਂ ਪੈ ਜਾਣੀਆਂ। ਫਿਰ ਜਿਹੜਾ ਨਾ ਝਾੜ ਜਿਹੜਾ ਨਾ ਬੜਾ ਮੁਤਾਸਰ ਹੁੰਦਾ ਉਹਨਾਂ ਦਾ। ਚੱਲਦੇ ਆ, ਸਾਡੇ ਨਾਲ ਜੁੜੇ ਰਹੋ, ਤੁਹਾਨੂੰ ਦਿਖਾਵਾਂਗੇ ਸਾਡੀ ਅੱਜ ਦੀ ਜਿਹੜੀ ਸਾਰੀ ਰੂਟੀਨ ਹੋਏਗੀ। ਨਹਿਰ ਉੱਤੇ ਨਾ ਸਾਰੇ ਦਰਖਤ ਲੱਗੇ ਹੋਏ ਆ, ਉਹ ਸਾਰੇ ਅੱਗੇ ਦਾ ਇੱਦਾਂ ਹੀ ਆ। ਜਿਹੜੇ ਦਰਖਤਾਂ ਨੇ ਸਾਰੇ ਇਮਰਾਨ ਖਾਨ ਨੇ ਲਵਾਏ ਸੀ ਨਹਿਰਾਂ ਦੇ ਕਿਨਾਰੇ ਨਾ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਲਵਾਏ ਹੋਏ ਆ। ਇਹਨਾਂ ਵਿੱਚ ਨਾ ਬੇਰੀਆਂ ਹੈਗੀਆਂ ਬਹੁਤ ਜ਼ਿਆਦਾ ਤੇ ਬੇਰੀਆਂ ਹੁਣ ਜਦੋਂ ਹਨੇਰੀ ਰਾਤੀ ਚੱਲੀ ਆ ਨਾ ਜਿਹੜੀ ਛੋਟੀਆਂ ਟਾਹਣੀਆਂ ਹੁੰਦੀਆਂ ਨਾ ਉਹ ਟੁੱਟ ਜਾਂਦੀਆਂ, ਨਾਲੋਂ ਟੁੱਟ ਕੇ ਨਾ ਸੜਕ ਦੇ ਉੱਤੇ ਡਿੱਗ ਜਾਂਦੀਆਂ। ਫਿਰ ਜਿੱਦਾਂ ਕੋਈ ਮੋਟਰਸਾਈਕਲ ਉੱਤੋਂ ਲੰਘਦਾ ਵਾ ਨਾ ਤੇ ਉਹ ਨਾ ਪੈਂਚਰ ਹੋ ਜਾਂਦਾ। ਸੁਬਾਹ ਦੀ ਨਾ ਮੈਂ ਕੋਈ ਨਾ 15-20 ਛਾਪੀਆਂ ਜਿਹੜੀਆਂ ਚੁੱਕ ਚੁੱਕਿਆ ਵਾ ਸੜਕ ਦੇ ਉੱਤੋਂ ਸਾਈਡ 'ਤੇ ਕਰ ਦਿੱਤੀਆਂ। ਮੈਂ ਕਿਹਾ ਕੋਈ ਮੋਟਰਸਾਈਕਲ ਉੱਤੇ ਅਗਰ ਅਚਾਨਕ ਚੜ੍ਹ ਵੀ ਗਿਆ ਨਾ ਤੇ ਉਹਦਾ ਕੰਮ ਹੋ ਜਾਣਾ ਵਿਚਾਰੇ ਦਾ। ਅੱਗੇ ਤਾਂ ਪੈਂਚਰ ਲੱਗਦਾ ਸੀਗਾ 40-50 ਰੁਪਏ ਦੇ ਵਿੱਚ ਤੇ ਹੁਣ ਪੈਂਚਰ ਦਾ ਵੀ ਸਿੱਧਾ 100 ਰੁਪਈਆ ਲੈਂਦੇ ਆ। ਜਿੱਦਾਂ ਹੁਣ ਆਹ ਜਿਹੜੀ ਛਾਪੀ ਆ ਇਹ ਵੀ ਸੜਕ ਦੇ ਉੱਤੇ ਆਈ ਪਈ ਆ। ਖਾਸ ਕਰ ਇੱਦਾਂ ਦੀਆਂ ਜਿਹੜੀਆਂ ਟਹਿਣੀਆਂ ਨਾ ਛੋਟੀਆਂ ਇਹ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ। ਇਹ ਉੱਕਾ ਨਜ਼ਰ ਆਉਂਦੀਆਂ ਕੋਈ ਨਹੀਂ ਹੈਗੀਆਂ ਤੇ ਕੋਈ ਵੀ ਚੀਜ਼ ਨੂੰ ਉੱਤੇ ਚੜ੍ਹ ਜਾਂਦੀ ਆ ਕੇ। ਗਲੀ ਦੀ ਹਾਲਤ ਨਾ ਤੁਹਾਡੇ ਸਾਹਮਣੇ ਆ, ਕਿੱਦਾਂ ਸਾਰਾ ਨਾ ਗੰਦ ਪਿਆ ਹੋਇਆ ਵਿੱਚ। ਇੱਧਰ ਦੇਖੋ ਸਾਡੇ ਦਰਵਾਜ਼ੇ ਦੇ ਅੱਗੇ ਇਹ ਸਾਰਾ ਸਾਫ਼ ਕਰਦੇ ਆ ਹੁਣ। ਦੇਖੋ ਤਾਂ ਕਿੱਦਾਂ ਕੂੜਾ ਅੱਜ ਤੇ ਬਹੁਤ ਕੰਮ ਖਰਾਬ ਹੋਇਆ ਪਿਆ। ਸਨੀ ਸਾਡਾ ਗਵਾਂਢੀ ਦੁਕਾਨ ਦਾ ਵੀ ਤੇ ਘਰ ਦਾ ਵੀ ਉਹ ਵੀ ਗਲੀ ਸਾਫ਼ ਕਰਨ ਲੱਗਾ ਹੋਇਆ। उधर आए एक बार राती मेरे का यार पैकेज मेरा पैकेज कौन सी मुड़ के पैकेज ਹੁੰਦਾ ਮੈਂ ਦੁਬਾਰਾ ਕਰ ਲੈਂਦਾ ਫੋਨ ਤੈਨੂੰ ਖੈਰ ਸੀ ਔਰ ਖੈਰ ਸੀ ਯਾਰ ਉਹ ਡਿਵਰਨਿੰਗ ਦਾ ਬੋਲਰ ਸੀਗਾ। ਡਿਵਰਨਿੰਗ ਕਰਦੇ ਨਹੀਂ ਮੈਂ ਲੈ ਆਇਆ ਕੱਲ। ਹਾਂ ਸੁਬਹ ਮੈਂ ਦੋ ਲੈ ਮੁੱਦਾ ਤੇ ਉਹ ਕਿੰਨੀ ਰਹੀ ਉਹਨੂੰ ਕਿੱਥੋਂ ਲੈ ਗਿਆ ਹੈ ਆਪਣਾ और तो मेरा रिश्तेदार में तो नहीं ये बंदे दे देते भाई हैं ਆਪਣੇ ਘਰ ਦੇ ਅੱਗੇ ਉਹਨਾਂ ਅਸੀਂ ਗਲੀ ਸਾਰੀ ਸਾਫ਼ ਕਰਕੇ ਨਾ ਕੂੜਾ ਇਕੱਠਾ ਕਰਕੇ ਨਾ ਉਹਨੂੰ ਲਾਤੀ ਅੱਗ, ਉਹ ਸਾਰਾ ਸੜ ਗਿਆ ਵਾ। ਹੁਣ ਛਿੜਕਦੇ ਆ ਪਾਣੀ ਛਿੜਕਾਂਗੇ ਨਾ ਤਾਂ VIP ਮੋਲ ਬਣ ਜਾਏਗਾ। ਅਸੀਂ ਨਾ ਇੱਕ ਜਗ੍ਹਾ ਤੇ ਗਏ ਤਬਲੀਗੀ ਜਮਾਤ ਦੇ ਨਾਲ
ਤੇ ਉੱਥੇ ਨਾ ਇੱਕ ਬੰਦਾ ਨਾ ਪੂਰੀ ਗਲੀ ਸਾਫ਼ ਕਰੇ ਡੇਲੀ ਨਾ 2-3 ਦਿਨ ਅਸੀਂ ਦੇਖਿਆ ਜਿੱਦਾਂ ਵੀ ਜਮਾਤ ਰਹਿੰਦੀ ਹੈ ਉੱਥੇ 2-3 ਦਿਨ ਤੇ ਪੂਰੀ ਗਲੀ ਬੰਦਾ ਨਾ ਸੁਬਾਹ ਉੱਠੇ ਤੇ ਪੂਰੀ ਗਲੀ ਸਾਫ਼ ਕਰ ਦੇਵੇ ਉਹ ਨਾ। ਅਸੀਂ ਉਹਨੂੰ ਪੁੱਛਿਆ ਯਾਰ ਵੀ ਤੂੰ ਪੂਰੀ ਗਲੀ ਕਾਹਤੋਂ ਸਾਫ਼ ਕਰਦਾ ਵੀ ਸਾਰੇ ਘਰ ਤੁਹਾਡੇ ਕੀ ਗੱਲ ਹੈ? ਉਹ ਕਹਿੰਦਾ ਯਾਰ ਘਰ ਤੇ ਸਾਡੇ ਨਹੀਂ ਹੈਗੇ ਸਾਰੇ, ਕਹਿੰਦਾ ਗਲੀ ਤਾਂ ਸਾਡੀ ਆ ਨਾ, ਕਹਿੰਦਾ ਰਹਿਣਾ ਵੀ ਅਸੀਂ ਆ ਇੱਥੇ, ਕਹਿੰਦਾ ਗੱਲਾਂ ਤਾਂ ਸਾਨੂੰ ਹੀ ਕਰਨੀਆਂ ਨਾ ਪਓ, ਕਹਿੰਦਾ ਮੂੰਹ ਤੇ ਨਾ ਕਰਨ, ਕਹਿੰਦਾ ਬਾਹਰ ਅਸੀਂ ਬਹਿਣਾ ਹੁੰਦਾ ਵਾ ਤੇ ਲੋਕੀ ਦੇਖਦੇ ਆ ਵੀ ਗੰਦੀ ਗਲੀ ਵਿੱਚ ਉਹਦੀ ਸਾਰੇ ਬੈਠੇ ਹੁੰਦੇ ਆ। ਸਿਆਣੇ ਕਹਿੰਦੇ ਵੀ ਕੰਮ ਆਪਣਾ ਤੇ ਸ਼ਾਬਾਸ਼ ਜਿਹੜੀ ਨਾ ਲੋਕਾਂ ਦੀ। ਗਲੀ ਵੀ ਸਾਫ਼ ਹੋ ਗਈ ਤੇ VIP ਮੋਲ ਬਣ ਜਾਏਗਾ। ਹੁਣ ਪਾਣੀ ਛਿੜਕਦੇ ਆ ਨਾ ਜਿਹੜੀ ਮਿੱਟੀ ਛਿੱਟੀ ਉੱਡਦੀ ਆ ਉਹ ਵੀ ਰੁਕ ਜਾਏਗੀ। ਕਿੱਧਰ ਚੁੱਕਿਆ ਡੋਲ ਸਵੇਰੇ ਸਵੇਰੇ? ਹੁਣ ਦੁੱਧ ਹੈ ਕੋ ਨਹੀਂ ਯਾਰ? 10 ਕਿਲੋ ਐਡਵਾਂਸ ਲੈ ਲਓ ਤੇ ਸਵੇਰੇ ਸਵੇਰੇ ਹੁੰਦਾ ਨਾ, ਹੁਣ ਤੂੰ ਤੇ 9 ਵਜੇ ਖੜੇ ਲੱਗਦਾ ਬੰਦਾ ਔਰ ਸਵੇਰ ਕੋਈ ਤੇ ਲੋਕੀ ਲੈ ਜਾਂਦੇ ਲੋਕੀ ਆ ਬਹਿ ਤੈਨੂੰ ਲੈ ਜਾਵਾਂ ਰੇੜੀ ਤੇ ਚੱਲ ਬਹਿ। ਹਾਂ ਲੈਣਾ ਕਿੰਨਾ ਦੁੱਧ? 2 ਕਿਲੋ ਪਿੱਛੇ ਰੇੜੀ ਤੇ ਬਹਿ ਜਾ, ਮੇਰੇ ਨਾਲ ਚੜ ਕੇ ਬਹਿ ਗਿਆ ਇੱਥੇ। ਦੋ ਦਿਨਾਂ ਦੇ ਪੱਠੇ ਵੱਢਣ ਵਾਸਤੇ ਨਾ ਟੱਕ ਸਾਰਾ ਵੱਢਣਾ ਪੈਣਾ ਸਾਨੂੰ। ਖੇਤੋਂ ਨਾ 2 ਦਿਨ ਦੇ ਪੱਠੇ ਲੈ ਕੇ ਅਸੀਂ ਘਰ ਪਹੁੰਚੇ ਤੇ ਇੱਕ ਮੁੰਡਾ ਆ ਗਿਆ, ਕਹਿੰਦਾ ਪੱਥਰੀ ਸੀ ਉਹਦੇ ਕੋਲ ਏਡੀ ਕੁ ਨਾ, ਕਹਿੰਦਾ ਯਾਰ ਇਹਨੂੰ ਥੋੜ੍ਹਾ ਜਿਹਾ ਰਗੜ ਦੇ। ਉਹ ਜਿੱਦੀ ਮੈਂ ਮਸ਼ੀਨ ਚਲਾਈਏ ਰਗੜਨ ਲੱਗਾ ਨਾ, ਮੈਂ ਕਹਿੰਦਾ ਕੀ ਲਾਣੀ ਮਾੜ ਜਿਹਾ ਰਗੜ ਕੇ ਫੜਾ ਦਿੰਦਾ ਇਹਨੂੰ। ਉਹ ਜਿੱਦੀ ਹਜੇ ਮਾੜ ਜੀ ਨਾਲ ਲਾਈਏ ਤੇ ਕਚਰਾ ਜਿਹੜਾ ਨਾ ਸਿੱਧਾ ਜਾ ਕੇ ਅੱਖ ਦੇ ਵਿੱਚ ਲੱਗਿਆ। ਮੁੜ ਕੇ ਕਚਰਾ ਡਾਕਟਰ ਕੋਲ ਕਢਾਇਆ ਵਾ ਇੱਥੇ ਪਿੰਡ ਦੀ ਡਿਸਪੈਂਸਰੀ 'ਚੋਂ, ਪਰ ਮੈਨੂੰ ਲੱਗਦਾ ਵੀ ਇਹਦੇ ਕੋਲ ਨਿਕਲਿਆ ਨਹੀਂ ਹੈਗਾ। ਜੇ ਨਾ ਨਿਕਲਿਆ ਹੋਇਆ ਨਾ ਹਜੇ ਦਰਦ ਹੁੰਦੀ ਪਈ ਅੱਖ ਦੇ ਵਿੱਚ, ਅੱਖ ਇੱਦਾਂ ਹੋਈ ਜਿੱਦਾਂ ਨਾ ਸੁੱਜੀ ਨਾ ਹੋਵੇ, ਇੱਦਾਂ ਹੋਈ ਹੋਈ ਹੈ ਹਲਕੀ ਹਲਕੀ, ਉੱਦਾਂ ਲਾਲ ਹੋਈ ਪਈ ਆ। ਜੇ ਕਚਰਾ ਨਾ ਨਿਕਲਿਆ ਹੋਇਆ ਨਾ ਫਿਰ ਕੱਲ੍ਹ ਨੂੰ ਸ਼ਹਿਰ ਜਾਣਾ ਪੈਣਾ, ਸ਼ਹਿਰ ਜਾ ਕੇ ਫਿਰ ਕਢਾ ਕੇ ਲਿਆਵਾਂਗੇ। ਹੁਣ ਅਸੀਂ ਇੱਥੇ ਬੈਠੇ ਹਾਂ ਘਰ, ਮੈਂ ਕਹਿ ਖਿਆ ਮੈਂ ਕਿ ਚਾਹ ਬਣਾ ਦਿਓ, ਚਾਹ ਆਉਂਦੀ ਨਾ ਚਾਹ ਪੀਂਦੇ ਹਾਂ। ਆ ਕੀ ਲੈ ਜਾਂਦਾ? ਔਰ ਲਿਆ ਇੱਕ ਦੇ ਮੈਨੂੰ ਵਿੱਚ ਪੜ ਕੇ ਲੈ ਲਓ ਜਿੰਨੇ ਮਰਜ਼ੀ ਲੈ ਲਓ। ਹਾਂ ਜਿੰਨੇ ਮਰਜ਼ੀ, ਬਹੁਤ ਜ਼ਿਆਦਾ ਰੀਫਰ ਕਰਦੀ। ਲੈ ਲਓ ਬਸ ਠੀਕ ਹੈ ਜਾ। ਖਾਦੀ ਲੈ ਕੇ ਆਉਂਦਾ ਪਿਆ ਸੀ ਰਸ ਚਾਹ ਨਾ ਖਾਣ ਵਾਸਤੇ। ਕਚਰਾ ਜਦੋਂ ਵੀ ਅੱਖ 'ਚ ਲੱਗਿਆ ਵਾ ਨਾ, ਕੋਈ ਛੋਟਾ ਜਿਹਾ ਕੰਮ ਕਰਨ ਲੱਗਣ ਨੂੰ ਉਦੋਂ ਹੀ ਲੱਗਦਾ ਵਾ। ਉਦੋਂ ਬੰਦਾ ਲਾਪਰਵਾਹੀ ਕਰ ਜਾਂਦਾ, ਬੰਦਾ ਕਹਿੰਦਾ ਛੋਟਾ ਜਿਹਾ ਕੰਮ ਆ ਚੱਲ ਕੀ ਐਨਕ ਲਾਣੀ। ਤੇ ਜਦੋਂ ਵੱਡਾ ਕੰਮ ਕਰਨਾ ਹੁੰਦਾ ਉਦੋਂ ਬੰਦਾ ਵੀ ਚੁੱਕ ਕੇ ਐਨਕ ਲਾ ਲੈਂਦਾ ਵੀ ਕੰਮ ਥੋੜਾ ਵੱਡਾ ਵਾ ਤੇ ਚੰਗਾਰੇ ਵਗੈਰਾ ਜਿਹੜੇ ਜ਼ਿਆਦਾ ਉੜਨਗੇ, ਅੱਖ ਉੱਖ 'ਚ ਨਾ ਲੱਗ ਜਾਵੇ। ਨਿੱਕੀ ਜਿਹੀ ਲਾਪਰਵਾਹੀ ਤੋਂ ਨਾ ਬੜਾ ਵੱਡਾ ਜਿਹੜਾ ਨੁਕਸਾਨ ਹੋ ਜਾਂਦਾ। ਅੱਗੇ ਵੀ ਮੇਰੀ 2017-18 'ਚ ਵੀ ਅੱਖ ਮੇਰੀ ਖਰਾਬ ਹੋ ਗਈ ਸੀਗੀ, ਕਚਰਾ ਲੱਗਿਆ ਸੀਗਾ, ਪਰ ਉਹ ਬਹੁਤ ਗਲਤ ਜਗ੍ਹਾ 'ਤੇ ਲੱਗ ਗਿਆ ਸੀਗਾ। ਤੇ ਫਿਰ ਫੈਸਲਾਬਾਦ ਤੱਕ ਮੈਂ ਦਵਾਈ ਲਿਆਂਦਾ ਰਿਹਾ, ਅੱਖ ਨਾ ਕਾਫੀ ਅਰਸਾ ਲੱਗ ਗਿਆ ਸੀ ਅੱਖ ਨੂੰ ਠੀਕ ਹੋਣ 'ਤੇ। ਜਦੋਂ ਕਚਰਾ ਲੱਗ ਜਾਂਦਾ ਨਾ ਅੱਖ ਦੇ ਵਿੱਚ, ਫਿਰ ਬੰਦਾ ਕਹਿੰਦਾ ਹੁਣ ਨਹੀਂ ਲਾਪਰਵਾਹੀ ਕਰਨੀ, ਅੱਗੇ ਤੋਂ ਪਹਿਲਾਂ ਐਨਕ ਲਾਉਣੀ ਹੈ ਫਿਰ ਬਾਅਦ 'ਚ ਕੰਮ ਕਰਨਾ। ਬਸ ਫਿਰ ਥੋੜ੍ਹਾ ਅਰਸਾ ਲੰਘਦਾ ਵਾ, ਮੁੜ ਕੇ ਫਿਰ ਕੰਮ ਜਿਹੜਾ ਨਾ ਉੱਦਾਂ ਹੀ ਸ਼ੁਰੂ ਹੋ ਜਾਂਦਾ ਜਿੱਦਾਂ ਪਹਿਲਾਂ ਸੀਗਾ। ਸਾਡਾ ਅੱਜ ਦਾ ਵਲਾਗ ਇੰਨਾ ਹੀ ਸੀਗਾ। ਅਸੀਂ ਨਾ ਆਪਣਾ ਖਤ ਵਗੈਰਾ ਕਰਾਉਣਾ ਸੀ, ਉਹ ਵੀ ਸਾਰਾ ਰਹਿ ਗਿਆ ਵਿੱਚ ਹੀ, ਸਿਰਫ ਅੱਖ ਦੇ ਵਿੱਚ ਕਚਰਾ ਲੱਗਣ ਦੀ ਵਜ੍ਹਾ ਤੋਂ। ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋਏਗਾ, ਕਮੈਂਟ ਕਰਕੇ ਜ਼ਰੂਰ ਦੱਸਿਓ, ਨਾਲੇ ਗੈਸ ਕਰਿਓ ਵੀ ਨਾ ਪੜ੍ਹਿਆ ਹੈ ਕਿ ਨਾ। ਅੱਲਾ ਹਾਫਿਜ਼।